ਅਗਲੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ ਅੱਜ ਹੀਅਰਿੰਗ ਸੀ, ਜਿਹੜਾ ਉਹਨਾਂ ਦਾ ਸਿਵਲ ਲਾਸੂਟ ਕੇਸ ਚੱਲ ਰਿਹਾ ਸਿਵਲ ਫਰਾਡ ਦੇ ਸੰਬੰਧ ਦੇ ਵਿੱਚ। ਤੇ ਉਹਨਾਂ ਨੂੰ 454 ਮਿਲੀਅਨ ਡਾਲਰ ਦੀ ਜਿਹੜੀ ਬੌਂਡ ਲੈਣ ਦੀ ਜਿਹੜੀ ਆ ਕਿਹਾ ਗਿਆ ਸੀ ਕੋਰਟ ਵੱਲੋਂ, ਤੇ ਇਹ ਅਪੀਲ ਕੋਰਟਸ ਦੇ ਵਿੱਚ ਜੱਜ ਨੇ ਹੁਣ ਇਸ ਅਮਾਉਂਟ ਨੂੰ ਘਟਾ ਕੇ 175 ਮਿਲੀਅਨ ਡਾਲਰ ਕਰ ਦਿੱਤਾ ਹੈਗਾ। ਸੋ ਹੁਣ ਉਹਨਾਂ ਨੂੰ 454 ਮਿਲੀਅਨ ਦੀ ਜਗ੍ਹਾ 175 ਮਿਲੀਅਨ ਡਾਲਰ ਦਾ ਜਿਹੜਾ ਬੌਂਡ ਆ ਉਹ ਖਰੀਦਣਾ ਪਊਗਾ। ਤੇ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜਿਹੜੇ ਵਕੀਲ ਸੀ, ਉਹਨਾਂ ਨੇ ਕੋਰਟ ਫਾਈਲਿੰਗ ਦੇ ਵਿੱਚ ਇਹ ਦੱਸਿਆ ਸੀ ਕਿ ਸਾਡੇ ਲਈ ਇੰਨੇ ਵੱਡੇ ਅਮਾਉਂਟ ਦੇ ਲਈ ਜੋ ਬੌਂਡ ਆ ਉਹ 10 ਕੰਪਨੀਆਂ ਅਸੀਂ ਕੋਸ਼ਿਸ਼ ਕੀਤੀਆਂ, ਕਿਸੇ ਤੋਂ ਵੀ ਨਹੀਂ ਮਿਲਿਆ। 10 ਨਹੀਂ, ਸੌਰੀ 30 ਦੇ ਕਰੀਬ ਉਹਨੇ ਕਿਹਾ ਸ਼ੋਰਟੀ ਕੰਪਨੀਜ਼ ਨੂੰ ਕੋਸ਼ਿਸ਼ ਕੀਤੀ, ਕਿਸੇ ਤੋਂ ਵੀ ਉਹ ਜਿਹੜਾ ਬੌਂਡ ਆ ਉਹ ਨਹੀਂ ਮਿਲਿਆ ਹੈਗਾ। ਸੋ ਨਿਊਯਾਰਕ ਦੀ ਅਪੀਲਸ ਕੋਰਟ ਨੇ ਅੱਜ ਸਵੇਰੇ ਕੁਝ ਮਿੰਟ ਪਹਿਲਾਂ ਹੀ ਜੋ ਆ ਇਹ ਇੱਕ ਜੋ ਫਰਾਡ ਜਜਮੈਂਟ ਕੇਸ ਸੀਗਾ ਚੱਲ ਰਿਹਾ, ਉਹਦੇ ਸੰਬੰਧ ਦੇ ਵਿੱਚ ਬੌਂਡ ਦੀ ਕੀਮਤ ਜੋ ਅਮਾਉਂਟ ਆ, ਕੀਮਤ ਨਹੀਂ ਅਮਾਉਂਟ ਆ, ਉਹ 175 ਡਾਲਰ 175 ਮਿਲੀਅਨ ਡਾਲਰ ਘਟਾ ਕੇ ਇਹ ਉਹਨਾਂ ਨੂੰ ਕਹਿਤਾ ਵੀ ਹੁਣ ਇੰਨੇ ਦਾ ਜਿਹੜਾ ਬੌਂਡ ਆ ਉਹ ਲਓ। ਸੇਮ ਡੇ ਦੇ ਉੱਤੇ ਜਦੋਂ ਨਿਊਯਾਰਕ ਦੀ ਅਟਾਰਨੀ ਜਨਰਲ ਲਟੀਸ਼ੀਆ ਜੇਮਸ, ਉਸਨੇ ਇਹ ਕਿਹਾ ਸੀ ਵੀ ਅਸੀਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀਆਂ ਰੀਅਲ ਸਟੇਟ ਤੇ ਬੈਂਕ ਅਕਾਊਂਟਸ ਸੀਜ਼ ਕਰ ਲਵਾਂਗੇ ਜੇ ਅੱਜ ਜਿਹੜਾ ਬੌਂਡ ਆ ਉਹ ਨਾ ਭਰਿਆ ਗਿਆ। ਜੀ ਬਿਲਕੁਲ। ਸੋ ਕਾਫੀ ਵੱਡੀ ਰਾਹਤ ਉਹਨਾਂ ਨੂੰ ਮਿਲੀ ਆ। ਅੱਧੇ ਤੋਂ ਵੀ ਘੱਟ ਕੀਮਤ ਆ ਹੁਣ ਇਹਨਾਂ ਦੇ ਬੌਂਡ ਦੀ ਰੱਖ ਦਿੱਤੀ ਗਈ ਆ। ਉਹ ਕਹਿੰਦੇ ਵੀ ਇੰਨਾ ਵੱਡਾ ਅਮਾਊਂਟ ਨਾਮੁਮਕਿਨ ਆ, ਇੰਪੋਸੀਬਲ ਸੀਗਾ, ਤੇ ਨਾ ਹੀ ਉਹਨਾਂ ਨੂੰ ਉਹ ਮਿਲਿਆ। ਕਹਿੰਦੇ ਵੀ 30 ਤੋਂ ਵੱਧ ਜਿਹੜੀਆਂ ਸ਼ਿਓਰਟੀ ਕੰਪਨੀਜ਼ ਦੇ ਨਾਲ ਉਹਨਾਂ ਨੇ ਸੰਪਰਕ ਕੀਤਾ ਸੀ। ਆਲਰੇਡੀ ਇਹਨਾਂ ਨੇ 100 ਮਿਲੀਅਨ ਡਾਲਰ ਦਾ ਇੱਕ ਹੋਰ ਬੌਂਡ ਲਿਆ ਹੋਇਆ ਆ ਜੀਨ ਕੈਰਲ ਵਾਲੇ ਡੈਫਰਮੇਸ਼ਨ ਵਾਲੇ ਕੇਸ ਦੇ ਵਿੱਚ, ਤੇ ਹੁਣ 175 ਮਿਲੀਅਨ ਡਾਲਰ ਦਾ 10 ਦਿਨ ਦਿੱਤੇ ਗਏ ਆ ਮੋਹਲਤ ਵੀ ਇਸ ਦੇ ਵਿੱਚ ਕਰੋ। ਟਰੰਪ ਹੋਣਾ ਨੇ ਧੰਨਵਾਦ ਕੀਤਾ ਜਿਹੜੀ ਕੋਰਟ ਦੀ ਰੂਲਿੰਗ ਦਾ, ਤੇ ਕਿਹਾ ਵੀ ਕੋਈ ਨਹੀਂ, ਟਰਾਈ ਕਰਦੇ ਆ ਵੀ 175 ਮਿਲੀਅਨ ਆਪਾਂ ਕਿਸੇ ਪਾਸਿਓ ਜਿਹੜਾ ਇਸ ਦਾ ਜੁਗਾੜ ਕੀਤਾ ਜਾ ਸਕੇ। ਸੋ ਉਧਰ ਟਰੁਥ ਸੋਸ਼ਲ ਇਹਨਾਂ ਦਾ ਜਿਹੜਾ ਮੀਡੀਆ ਕੰਪਨੀ ਆ, ਉਹ ਹੁਣ ਕੱਲ ਤੋਂ ਕਹਿੰਦੇ ਆ ਵੀ ਟ੍ਰੇਡਿੰਗ ਹੋਊਗੀ। ਹੁਣ ਉਸ ਨੂੰ ਲੈ ਕੇ ਇਹ ਇੱਕ ਨਵਾਂ ਮਸਲਾ ਜਿਹੜਾ ਆ ਉਹ ਇਹ ਚੱਕਿਆ ਜਾ ਰਿਹਾ ਆ ਵੀ ਕਹਿੰਦੇ ਵੀ ਜੇ ਜੇ ਪ੍ਰੈਜ਼ੀਡੈਂਟ ਬਣਦੇ ਆ ਤੇ ਉਹਨਾਂ ਦੀ ਕੋਈ ਕੰਪਨੀ ਪਬਲਿਕਲੀ ਟ੍ਰੇਡਡ ਆ, ਵੈਸੇ ਅਲਾਉਡ ਨਹੀਂ ਹੁੰਦਾ, ਪਰ ਕਹਿੰਦੇ ਵੀ ਜੇ ਟ੍ਰੇਡਡ ਆ ਤੇ ਇਹਨਾਂ ਨੂੰ ਇੱਕ ਹਿਸਾਬ ਦੇ ਨਾਲ ਕੰਪਨੀ ਨੂੰ ਉੱਤੇ ਥੱਲੇ ਕਰਨ ਦੇ ਵਿੱਚ ਜਿਹੜੀਆਂ ਹੋਰ ਤਾਕਤਾਂ ਆ ਉਹ ਆਪਣੇ ਕੰਮ ਕਰਵਾਉਣ ਦੇ ਲਈ ਉਹਨਾਂ ਦੇ ਸਟਾਕ ਨੂੰ ਉੱਤੇ ਥੱਲੇ ਕਰਵਾਉਣ ਦੇ ਵਿੱਚ ਸ਼ਾਰਟ ਕਰਕੇ ਜਿਹੜਾ ਉਹ ਪੰਗਾ ਜਿਹੜਾ ਉਹ ਲੈ ਸਕਦੇ ਆ। ਸੋ ਹੁਣ ਦੇਖੋ ਉਸ ਮਾਮਲੇ 'ਚ ਕੀ ਹੁੰਦਾ। ਕੱਲ ਨੂੰ ਪਰ ਟਰੁਥ ਸੋਸ਼ਲ ਦੀ ਜਿਹੜੀ ਓਨਰ ਕੰਪਨੀ ਮੀਡੀਆ ਟਰੰਪ ਮੀਡੀਆ ਆ, ਉਹ ਟ੍ਰੇਡਿੰਗ ਸ਼ੁਰੂ ਕਰੂਗੀ DJT ਟਿੱਕਰ ਦੇ ਨਾਂ ਦੇ ਉੱਤੇ ਕੱਲ ਤੋਂ। ਸੋ ਲੈਟਸ ਸੀ ਉਸ ਦੇ ਵਿੱਚ ਕੀ ਬਣਦਾ ਆ। ਟਰੰਪ ਹੋਣਾ ਨੂੰ ਇਹ ਉਮੀਦ ਆ ਵੀ ਉੱਥੋਂ ਜਿਹੜੇ ਪਬਲਿਕਲੀ ਜਿਹੜੀ ਮਨੀ ਇਹਨਾਂ ਨੂੰ ਸਟਾਕ ਵੇਚ ਕੇ ਬਣੂਗੀ, ਉਹਦੇ ਨਾਲ ਇਹ ਬੌਂਡ ਵਗੈਰਾ ਦੇਣ ਦੇ ਵਿੱਚ ਸ਼ਾਇਦ ਕਾਮਯਾਬ ਹੋ ਸਕਦਾ।